ਕੈਲੀਫੋਰਨੀਆ ਦੇ ਵਿੱਚ ਇੱਕ ਬੰਦਾ ਆਪਣੀ ਕਾਰ ਦੇ ਵਿੱਚ ਐਲੀਗੇਟਰ ਲੈ ਕੇ ਘੁੰਮ ਰਿਹਾ ਸੀ ਤੇ ਜਦੋਂ ਉਸ ਨੂੰ ਪੁਲਿਸ ਵਾਲਿਆਂ ਨੇ ਅਰੈਸਟ ਕੀਤਾ ਹੈਗਾ। ਕਹਿੰਦੇ ਵੀ ਇਕੱਲਾ ਉਹ ਐਲੀਗੇਟਰ ਨੂੰ ਲੈ ਕੇ ਨਹੀਂ ਇਕੱਲਾ ਘੁੰਮ ਰਿਹਾ ਸੀ, ਆਪ ਉਸਨੇ ਸ਼ਰਾਬ ਵੀ ਪੀਤੀ ਹੋਈ ਸੀ। ਸੋ ਡੀਯੂਆਈ ਦੇ ਅੰਡਰ ਉਹਨੂੰ ਚਾਰਜ ਕੀਤਾ ਗਿਆ ਐਂਡਰਸਨ ਟਾਊਨ, ਨਾਰਦਰਨ ਕੈਲੀਫੋਰਨੀਆ ਦੇ ਵਿੱਚ। ਤੇ ਉਹ ਪੁਲਿਸ ਡਿਪਾਰਟਮੈਂਟ ਜਿਹੜੀ ਐਂਡਰਸਨ ਦੀ ਆ, ਉਹਨਾਂ ਨੇ ਫੇਸਬੁੱਕ ਦੇ ਉੱਤੇ ਫੋਟੋਆਂ ਵੀ ਸ਼ੋਅ ਕੀਤੀਆਂ ਕਿਸ ਤਰ੍ਹਾਂ ਉਹ ਛੋਟਾ ਇੱਕ ਐਲੀਗੇਟਰ ਕਾਰ ਦੇ ਵਿੱਚ ਉਸਨੇ ਰੱਖਿਆ ਹੋਇਆ ਸੀ। ਟਾਈਲਰ ਵਾਟਸਨ 29 ਸਾਲਾਂ ਦਾ ਅਰੈਸਟ ਕੀਤਾ ਗਿਆ ਆ ਕਿਉਂਕਿ ਉਹਦੇ 'ਤੇ ਪ੍ਰੋਬੇਸ਼ਨ ਆਰਡਰ ਵੀ ਸੀਗੇ ਜਿਸ ਨੂੰ ਉਹ ਵਾਇਲੇਟ ਕਰ ਰਿਹਾ ਸੀ। ਸੋ ਐਨੀਮਲ ਕੰਟਰੋਲ ਆਫਿਸਰਸ ਨੇ ਜਿਹੜਾ ਆ ਇਹ ਐਲੀਗੇਟਰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਕਹਿੰਦੇ ਇੰਪੋਰਟ ਅਤੇ ਸੇਲ ਆਫ ਕਿਸੇ ਤਰ੍ਹਾਂ ਦੇ ਵੀ ਐਗਜ਼ੋਟਿਕ ਐਨੀਮਲ ਜਿਹੜੇ ਹੈਗੇ ਜਿਨ੍ਹਾਂ 'ਚ ਐਲੀਗੇਟਰਸ ਵੀ ਆਉਂਦੇ ਜਾਂ ਉਹਨਾਂ ਦੇ ਬੋਡੀ ਪਾਰਟਸ ਜਿਹੜੇ ਵੇਚਣੇ, ਇਹ ਕੈਲੀਫੋਰਨੀਆ ਦੇ ਵਿੱਚ ਬੈਨ ਹੈਗੇ। ਸੰਨ 2019 ਦੇ ਵਿੱਚ ਇਹ ਲੈਜਿਸਲੇਸ਼ਨ ਪਾਸ ਹੋਇਆ ਸੀ। ਤੇ ਪਰ ਹਜੇ ਵੀ ਲੋਕ ਹਟਦੇ ਨਹੀਂ, ਕਹਿੰਦੇ ਵੀ ਇਹ ਮਲਟੀ ਬਿਲੀਅਨ ਡਾਲਰ ਬਿਜ਼ਨਸ ਹੈਗਾ। 5 ਮਿਲੀਅਨ ਐਲੀਗੇਟਰਸ USA ਦੇ ਵਿੱਚ ਇਸ ਟਾਈਮ ਪ੍ਰੈਜ਼ੈਂਟ ਹੈਗੇ ਆ। ਕਹਿੰਦੇ ਪਈ ਉਹ ਫਲੋਰੀਡਾ ਦੇ ਵਿੱਚ 1.25 ਮਿਲੀਅਨ ਐਲੀਗੇਟਰ ਆ, ਉੱਥੇ ਬਹੁਤ ਜ਼ਿਆਦੇ ਆ। ਪਰ ਲੋਕ ਕਈ ਵਾਰ ਇੱਦਾਂ ਦੇ ਜਿਹੜੇ ਐਨੀਮਲਸ ਆ ਉਹਨਾਂ ਨੂੰ ਮਾਰਦੇ ਆ ਅਤੇ ਵੇਚਦੇ ਆ। ਕਈ ਕਹਿੰਦੇ ਐਲੀਗੇਟਰ ਨੂੰ ਦਵਾਈਆਂ ਬਣਾਉਣ ਦੇ ਲਈ ਵਰਤਿਆ ਜਾਂਦਾ ਹੈਗਾ। ਕਲੀਨ ਕੈਲੀਫੋਰਨੀਆ ਦੇ ਤਹਿਤ ਲਿਟਰ ਰਿਮੂਵਲ ਪ੍ਰੋਗਰਾਮ ਆ ਉਹ ਵਾਈਸੀਲੀਆ ਦੇ ਵਿੱਚ ਫਰੈਜ਼ਨੋ ਦੇ ਨਜ਼ਦੀਕ ਜਿਹੜਾ ਸ਼ਹਿਰ ਆ ਉੱਥੇ ਲਾਂਚ ਕੀਤਾ ਗਿਆ ਹੈਗਾ ਆ। ਵਾਈਸੀਲੀਆ ਦੇ ਮੇਅਰ ਸਟੀਵ ਨੈਲਸਨ ਆ, ਉਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਫੋਕਸ ਆ ਜਿਹੜਾ ਹਾਈਵੇ 198 ਆ ਤੇ 99 ਆ ਉਹਦੇ ਇਰਦ ਗਿਰਦ ਪਈ ਜਿਹੜੀ ਗੰਦਗੀ ਆ ਉਸ ਨੂੰ ਸਾਫ਼ ਕਰਨਾ ਹੋਊਗਾ ਤਾਂ ਜੋ ਅਸੀਂ ਜਿਹੜੀ ਗੋਲਡਨ ਸਟੇਟ ਆ ਉਸ ਨੂੰ ਮੁੜ ਕੇ ਬਿਊਟੀਫਾਈ ਕਰੀਏ ਤੇ ਇਸ ਦੇ ਦਰਮਿਆਨ ਹੀ ਜਿਹੜੀਆਂ ਆ ਜੌਬਸ ਕ੍ਰੀਏਟ ਕੀਤੀਆਂ ਜਾਣ। ਸਿਟੀ ਨੂੰ $555,000 ਦਾ ਜਿਹੜਾ ਫੰਡ ਆ ਉਹ ਇਸ ਪ੍ਰੋਗਰਾਮ ਦੇ ਲਈ ਮਿਲਿਆ ਆ ਅਗਲੇ 3 ਸਾਲਾਂ ਦੇ ਲਈ। ਤੇ ਜਿਹੜੇ ਮੇਅਰ ਹੈਗੇ ਉਹਨਾਂ ਨੇ ਕਿਹਾ ਵੀ ਉਮੀਦ ਕਰਦੇ ਆ ਵੀ ਇਹ ਲੌਂਗ ਟਰਮ ਵੀ ਰਹੇਗਾ। ਇਹ ਪਾਰਟਨਰਸ਼ਿਪ ਕਹਿੰਦੇ ਸਿਟੀ ਆਫ ਵਾਈਸੀਲੀਆ, ਕਲੀਨ ਕੈਲੀਫੋਰਨੀਆ, ਕੈਲਟ੍ਰਾਂਸ ਡਿਸਟ੍ਰਿਕਟ 6 ਤੇ ਕਮਿਊਨਿਟੀ ਸਰਵਿਸ ਇੰਪਲੋਇਮੈਂਟ ਟ੍ਰੇਨਿੰਗ ਦੇ ਸਾਰਿਆਂ ਦੇ ਸਾਂਝੇ ਸਹਿਯੋਗ ਦੇ ਨਾਲ ਸੰਭਵ ਬਣੀ ਆ ਜੀ। ਸੈਂਟਰਲ ਵੈਲੀ ਦੇ ਵਿੱਚ ਕਹਿੰਦੇ ਵੀ ਜੇ ਸੁਪਰਬਾਲ ਦੀ ਗੱਲ ਕਰਦੇ ਜਾਈਏ, ਇਸ ਸੰਡੇ ਨੂੰ ਸੁਪਰਬਾਲ ਹੋਣਾ ਹੈਗਾ ਤੇ ਸੁਪਰਬਾਲ ਦੀਆਂ ਟਿਕਟਸ ਜਿਹੜੀਆਂ ਹੁੰਦੀਆਂ ਬਹੁਤ ਮਹਿੰਗੀਆਂ ਹੁੰਦੀਆਂ। ਸਭ ਤੋਂ ਮਹਿੰਗੀ ਟਿਕਟ ਇਸ ਵਾਰ ਸੁਪਰਬਾਲ ਦੀ $61,338 ਦੀ ਵੇਚੀ ਜਾ ਰਹੀ ਹੈ ਸਟੱਬ ਹੱਬ ਦੇ ਮੁਤਾਬਕ। ਇਹ ਲਾਸ ਐਂਜਲਸ ਬੇਸਡ ਨਿਊਜ਼ ਪਾਰਟਨਰ KTL ਨੇ ਇਹ ਦੱਸਿਆ। ਪਰ ਉਹ ਕਹਿੰਦੇ ਵੀ ਜਿਹੜਾ ਕੋਈ ਬੰਦਾ ਹੁਣ $61,338 ਦੀ ਟਿਕਟ ਲਊਗਾ ਉਹਦੇ ਨਾਲ ਤਾਂ ਉਹ ਹੋਰ ਕਿਤੇ ਚੱਜ ਦੀ ਜਗ੍ਹਾ ਇਨਵੈਸਟ ਕਰ ਲੈ। ਤੇ ਉਹਨਾਂ ਨੇ ਸਰਚ ਆਊਟ ਕੀਤਾ ਵੀ ਕਿਹੜੇ ਏਰੀਏ ਦੇ ਵਿੱਚ ਰੀਅਲ ਸਟੇਟ ਬੰਦਾ ਇੰਨੇ ਦੀ ਲੈ ਸਕਦਾ। ਤੇ ਟੁਲੈਰੀ ਕਾਉਂਟੀ ਦੇ ਵਿੱਚ ਇੱਕ ਡੱਕਰ ਨਾਮ ਦਾ ਟਾਊਨ ਆ, ਉੱਥੇ ਕਹਿੰਦੇ ਸਿੰਗਲ ਫੈਮਿਲੀ ਹੋਮ ਸੇਲ ਤੇ ਲੱਗਿਆ $59,000 ਦਾ। ਸੋ ਉਹਨਾਂ ਨੇ ਕਿਹਾ ਵੀ ਜੇ ਬੰਦਾ ਇਹ ਨਾ ਦੇਖਣ ਜਾਵੇ ਸੁਪਰਬਾਲ ਤੇ ਉਹ ਘਰ ਖਰੀਦ ਸਕਦਾ ਹੈਗਾ ਉਨੇ ਪੈਸਿਆਂ ਦੇ ਵਿੱਚ।